ਸ਼ਰੀਫ ਤਾਂ ਕਿਹਾ ਜਾਂਦਾ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ ਤੇ ਸਾਡੇ ਨਬੀ ਰਹਿਮਤ ਲਿਲ ਆਲਮੀਨ ਉਹਨਾਂ ਦਾ ਪਸੰਦੀਦਾ ਯਾਨੀ ਕਿ ਸਬਜ਼ੀ ਹੈ ਤੇ ਇਸ ਵਾਸਤੇ ਕੱਦੂ ਸ਼ਰੀਫ ਨੂੰ ਕੱਦੂ ਸ਼ਰੀਫ ਕਿਹਾ ਜਾਂਦਾ। ਠੀਕ ਹੈ ਦੋਸਤੋ, ਉਹਨਾਂ ਦੇ ਇਸ ਤਰ੍ਹਾਂ ਲੱਗੇ ਹੋਏ ਨੇ ਤੇ ਕਿੰਨਾ ਫਲ ਲੱਗਾ ਵਾ ਯਾਰ ਟਮਾਟਰਾਂ ਨੂੰ। ਇਹ ਵੇਖੋ ਜੀ, ਇਹ ਮਾਸ਼ਾਅੱਲਾ ਟਮਾਟਰ ਨੇ, ਹਰੇ ਨੇ ਟਮਾਟਰ, ਹਜੇ ਕੱਚੇ ਨੇ ਜੀ। रहमान अल्लाहुम्मा सल्ली अला मुहम्मद व अला मुहम्मद। अस्सलाम वालेकुम जी सज्जना साथियों ਨੂੰ ਦੋਸਤਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਤੇ ਉਮੀਦ ਕਰਨੇ ਆ ਸਾਰੇ ਖੈਰ ਵਾਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮ ਫਜ਼ਲ ਦੇ ਨਾਲ ਦਿਹਾੜੀਆਂ ਦੁਆਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਅੱਜ ਦਾ ਵਲੌਗ ਕਰ ਰਹੇ ਹਾਂ ਜੀ ਸਟਾਰਟ। ਤੇ ਮਾਸ਼ਾਅੱਲਾ ਜਨਾਬ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ, ਵੇਖ ਲਓ ਅਸੀਂ ਕਿੰਨੇ ਆਪਣਾ ਖੂਬਸੂਰਤ ਜਨਾਬ ਜਗ੍ਹਾ ਤੇ ਖਲੋਤੇ ਦੇ ਆ। ਇਹ ਜਨਾਬ ਸੂਰਜਮੁਖੀ ਆ, ਮਾਸ਼ਾਅੱਲਾ ਕਿੰਨਾ ਸੋਹਣਾ ਫੁੱਲ ਹੈ ਯਾਰ। ਤੇ ਜਨਾਬ ਅੱਜ ਤੁਹਾਨੂੰ ਵਿਜ਼ਿਟ ਕਰਾਉਣਾ ਹੈ ਇੱਕ ਸਬਜ਼ੀਆਂ ਦੇ ਫਾਰਮ ਦਾ ਤੇ ਅੱਜ ਦਾ ਵਲੌਗ ਸਾਡਾ ਸਬਜ਼ੀ ਦਾ ਵਲੌਗ ਹੈ ਤੇ ਇਨਸ਼ਾਅੱਲਾ ਬਹੁਤ ਮਜ਼ਾ ਆਉਣ ਵਾਲਾ ਅੱਜ ਦੇ ਵਲੌਗ ਦੇ ਵਿੱਚ। ਤੇ ਦੋਸਤੋ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਸਾਡੇ ਚੈਨਲ ਤੇ ਜਿਹੜੇ ਦੋਸਤ ਸਾਡੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਸੱਜਣਾ ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਨਵੀਂ ਵੀਡੀਓ ਆਏ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ। ਤੇ ਦੋਸਤੋ ਤੁਹਾਡੀ ਤਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤੇ ਜਨਾਬ ਇਹ ਸੂਰਜਮੁਖੀਆ ਜੇ ਤੇ ਮਾਸ਼ਾਅੱਲਾ ਵੇਖੋ ਕਿੰਨਾ ਖੂਬਸੂਰਤ ਹੈ ਜਨਾਬ ਫੁੱਲ, ਸੂਰਜ ਵਰਗਾ ਜਨਾਬ ਇਹਦਾ ਰੰਗ, ਯਾਨੀ ਕਿ ਇਹਨੂੰ ਸੂਰਜਮੁਖੀਆ ਤਾਂ ਕਿਹਾ ਜਾਂਦਾ ਸੂਰਜਮੁਖੀ ਕਿ ਸੂਰਜ ਦੇ ਮੂੰਹ ਵਰਗਾ ਇਹਦਾ ਮੂੰਹ ਹੈ। ਠੀਕ ਹੈ ਦੋਸਤੋ, ਤੇ ਕਿੰਨਾ ਸੋਹਣਾ ਮਾਸ਼ਾਅੱਲਾ। ਤੇ ਫਸਲ ਵੇਖੋ ਕਿੰਨੀ ਵੱਡੀ ਹੈ, ਯਾਨੀ ਕਿ ਕੋਈ 5-7 ਕਿੱਲੇ ਇਹਨਾਂ ਨੇ ਲਾਇਆ ਦਾ ਜਨਾਬ ਸੂਰਜਮੁਖੀਆ। ਮਾਸ਼ਾਅੱਲਾ ਸਾਨੂੰ ਤੇ ਅੰਦਾਜ਼ਾ ਵੀ ਨਹੀਂ ਕਿ ਕਿੰਨਾ ਹੈ ਤੇ ਬਾਕੀ ਬਹੁਤ ਜ਼ਿਆਦਾ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸੂਰਜਮੁਖੀਆ ਹੀ ਨਜ਼ਰ ਆ ਰਿਹਾ। ਤੇ ਇਹਦਾ ਬਣਨਾ ਜੀ ਕਨੋਲਾ ਆਇਲ। ਇਹਦਾ ਜਿਹੜਾ ਕਨੋਲਾ ਆਇਲ ਹੈ ਨਾ ਉਹਦਾ ਕੋਈ ਨੁਕਸਾਨ ਨਹੀਂ, ਸਿਹਤ ਵਾਸਤੇ ਵੀ ਬਹੁਤ ਮੁਫੀਦ ਹੈ ਤੇ ਇਹ ਬਹੁਤ ਮਹਿੰਗਾ ਵਿਕਦਾ। ਤੇ ਜਦੋਂ ਪੱਕ ਜਾਣੀ ਹੈ ਫਸਲ ਫਿਰ ਇਹ ਜਨਾਬ ਅੱਗੇ ਇਹਨਾਂ ਨੇ ਯਾਨੀ ਕਿ ਜਿਹਨੂੰ ਵੀ ਦੇਣੀ ਹੈ ਨਾ ਉਹਨੇ ਇਹਦਾ ਆਇਲ ਕੱਢ ਕੇ ਫੈਕਟਰੀਆਂ ਦੇ ਵਿੱਚ ਫਿਰ ਜਨਾਬ ਇਹ ਸਪਲਾਈ ਹੋਣਾ ਤੁਹਾਡੇ ਤੱਕ, ਸਾਡੇ ਤੱਕ ਪਹੁੰਚਣਾ। ਤੇ ਦੋਸਤੋ ਅੱਗੇ ਚਲੀਏ ਅਸੀਂ ਤੇ ਅੱਗੇ ਤੁਹਾਨੂੰ ਵਹਾਨੇ ਆ ਮਾਸ਼ਾਅੱਲਾ ਅਸੀਂ ਕੱਦੂ ਸ਼ਰੀਫ ਦੀ ਫਸਲ ਜੀ। ਕੱਦੂ ਸ਼ਰੀਫ ਨੂੰ ਕੱਦੂ ਸ਼ਰੀਫ ਤਾਂ ਕਿਹਾ ਜਾਂਦਾ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ ਤੇ ਸਾਡੇ ਨਬੀ ਰਹਿਮਤ ਲਿਲ ਆਲਮੀਨ ਉਹਨਾਂ ਦਾ ਪਸੰਦੀਦਾ ਯਾਨੀ ਕਿ ਸਬਜ਼ੀ ਹੈ ਤੇ ਇਸ ਵਾਸਤੇ ਕੱਦੂ ਸ਼ਰੀਫ ਨੂੰ ਕੱਦੂ ਸ਼ਰੀਫ ਕਿਹਾ ਜਾਂਦਾ। ਠੀਕ ਹੈ ਦੋਸਤੋ, ਉਹਨਾਂ ਦੇ ਇਹਤਰਾਮ ਦੀ ਵਜ੍ਹਾ ਨਾਲ ਕਿ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹਨਾਂ ਨੂੰ ਪਸੰਦ ਹੀ ਸਬਜ਼ੀ, ਉਹਦੀ ਵਜ੍ਹਾ ਨਾਲ ਅਸੀਂ ਇਹਨੂੰ ਇਹਦਾ ਵੀ ਅਦਬ ਕਰਨੇ ਆ। ਠੀਕ ਹੈ ਜੀ, ਤੇ ਕਿਤੇ ਗੁਸਤਾਖੀ ਨਾ ਹੋ ਜੇ। ਤੇ ਇਹ ਵੇਖੋ ਮਾਸ਼ਾਅੱਲਾ ਕੱਦੂ ਸ਼ਰੀਫ ਲੱਗੇ ਦੇ ਨੇ ਤੇ ਇਹ ਵੇਖੋ ਜਨਾਬ ਤਾਜ਼ੇ ਕੱਦੂ ਸ਼ਰੀਫ ਮਾਸ਼ਾਅੱਲਾ ਕਿੰਨੇ ਸੋਹਣੇ ਨੇ। ਇਹ ਸਵੇਰ ਉਹਨਾਂ ਨੇ ਯਾਨੀ ਕਿ ਸ਼ਾਮ ਨੂੰ ਸਬਜ਼ੀ ਤੋੜ ਲੈਂਦੇ ਨੇ ਤੇ ਸਵੇਰ ਫਸਟ ਟਾਈਮ ਮੰਡੀ ਲੈ ਕੇ ਜਾਂਦੇ ਨੇ ਤੇ ਹੁਣ ਉਹ ਮੰਡੀ ਲੈ ਗਏ ਨੇ ਸਬਜ਼ੀ। ਹੁਣ ਟਾਈਮ ਜਿਹੜਾ ਨੂੰ 10-11 ਦਾ ਹੋ ਗਿਆ ਤੇ ਸਬਜ਼ੀ ਉਹ ਲੈ ਗਏ ਦੇ ਨੇ, ਯਾਨੀ ਕਿ ਹੁਣ ਵਿੱਚ ਕੋਈ ਪੀਸ ਰਹਿ ਗਿਆ ਤਾਂ ਤਿਆਰ, ਲੇਕਿਨ ਅਕਸਰੀਅਤ ਨਾਲ ਜਿਹੜੇ ਨੇ ਨਾ ਉਹ ਉਹਨਾਂ ਨੇ ਸਬਜ਼ੀ ਤੋੜ ਲਈ ਦੀ ਹੈ ਤੇ ਬਾਕੀ ਅਸੀਂ ਜਿਹੜਾ ਪੀਸ ਨਜ਼ਰ ਆਏਗਾ ਤੁਹਾਨੂੰ ਜ਼ਰੂਰ ਵਿਖਾਵਾਂਗੇ। ਕਿ ਇਹ ਵੇਖੋ ਮਾਸ਼ਾਅੱਲਾ ਕੱਦੂ ਸ਼ਰੀਫ ਲੱਗੇ ਦੇ ਨੇ ਤੇ ਅੱਜ ਕੱਲ੍ਹ ਕੱਦੂ ਸ਼ਰੀਫ ਜਿਹੜੇ ਨੇ ਮਹਿੰਗੀ ਸਬਜ਼ੀ ਹੈ ਕਿਉਂਕਿ ਅੱਜ ਕੱਲ੍ਹ ਅਜੇ ਸਬਜ਼ੀ ਇੰਨੀ ਆਮ ਨਹੀਂ ਹੋਈ। ਠੀਕ ਹੈ, ਤੇ ਬਹੁਤ ਹੀ ਯਾਨੀ ਕਿ ਵੱਡਾ ਫਾਰਮ ਹੈ ਜੀ ਤੇ ਨਾਲ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਇੱਧਰ ਪਹਿਲੇ ਇਹ ਮਕਈ ਦੀ ਫਸਲ ਤੁਹਾਨੂੰ ਵਿਖਾ ਲਈਏ ਕਿ ਇਹ ਮਕਈ ਦੀ ਫਸਲ ਲੱਗੀ ਦੀ ਹੈ ਜੀ। ਇਹ ਛੋਟੇ ਛੋਟੇ ਪੌਦੇ ਜਿਹੜੇ ਨਜ਼ਰ ਆ ਰਹੇ ਨੇ ਤੁਹਾਨੂੰ, ਇਹ ਮਕਈ ਦੇ ਪੌਦੇ ਨੇ, ਵਿੱਚ ਜੜੀ ਬੂਟੀਆਂ ਨੇ, ਉਹ ਉਹਨਾਂ ਨੇ ਸਪਰੇਅ ਕਰਨੀ ਹੈ ਤੇ ਸਪਰੇਅ ਕਰਕੇ ਨਾ ਤਲਫ ਹੋ ਜਾਣੀਆਂ ਨੇ, ਜੜੀਆਂ ਬੂਟੀਆਂ ਖਤਮ ਹੋ ਜਾਣੀਆਂ ਨੇ, ਸੜ ਜਾਣੀਆਂ ਨੇ, ਗਲ ਜਾਣੀਆਂ ਨੇ। ਤੇ ਜਨਾਬ ਮਕਈ ਇਹ ਜਿਹੜੀਆਂ ਨੇ 2 ਮਾਹ 'ਚ 3 ਮਾਹ 'ਚ ਤਕਰੀਬਨ 2 ਮਾਹ 'ਚ ਜਿਹੜੀਆਂ ਨੇ 60 ਦਿਨਾਂ 'ਚ ਤਿਆਰ ਹੋ ਜਾਣੀਆਂ ਤੇ ਇਨਸ਼ਾਅੱਲਾ ਫਿਰ ਤੁਹਾਨੂੰ ਇਹ ਵਿਜ਼ਿਟ ਕਰਾਵਾਂਗੇ ਜਦੋਂ ਮਕਈ ਤਿਆਰ ਹੋਏਗੀ, ਬਿਲਕੁਲ ਛੱਲੀਆਂ ਲੱਗ ਜਾਣਗੀਆਂ ਇਹਨੂੰ। ਠੀਕ ਹੈ ਜੀ, ਤੇ ਇਹ ਅਮਰੂਦਾਂ ਦੇ ਪੌਦੇ ਜੇ ਬੂਟੇ ਲੱਗੇ ਦੇ ਨੇ ਮਾਸ਼ਾਅੱਲਾ ਤੇ ਹਰ ਪਾਸੇ ਹਰਿਆਲੀ ਹਰਿਆਲੀ ਹੈ ਜੀ, ਕਿੰਨਾ ਸੋਹਣਾ ਮਾਹੌਲ ਹੈ। ਤੇ ਅੱਗੇ ਹੁਣ ਤੁਹਾਨੂੰ ਲੈ ਕੇ ਜਾਣੇ ਆ ਅਸੀਂ ਤੇ ਇਹ ਜਨਾਬ ਕੱਦੂ ਸ਼ਰੀਫ ਦੀ ਫਸਲ ਹੈ ਤਕਰੀਬਨ ਵਿਗਾ। ਇਹਦੇ ਤੋਂ ਅੱਗੇ ਜਿਹੜਾ ਨੇ ਉਹ ਲੱਗੇ ਦੇ ਨੇ ਜੀ ਟਿੰਡੇ ਦੋਸਤੋ ਲੱਗੇ ਦੇ ਨੇ। ਕੱਦੂ ਸ਼ਰੀਫ ਤੇ ਟਿੰਡੇ ਉਹਨਾਂ ਨੇ ਯਾਨੀ ਕਿ ਇਕੱਠੇ ਹੀ ਲਾ ਦਿੱਤੇ ਦੇ ਨੇ
ਤੇ ਹੁਣ ਅੱਗੇ ਅਸੀਂ ਤੁਹਾਨੂੰ ਟਿੰਡਿਆਂ ਦਾ ਵਿਜ਼ਿਟ ਕਰਵਾਉਂਦੇ ਆ ਕਿ ਟਿੰਡੇ ਜਨਾਬ ਅੱਜ ਕੱਲ੍ਹ ਜਿਹੜੇ ਨੇ ਉਹ ਵੀ ਬੜੇ ਮਹਿੰਗੇ ਜੀ, ਕਿਉਂਕਿ ਅਜੇ ਆਮ ਨਹੀਂ ਹੋਈ ਸਬਜ਼ੀ, ਖਾਸ ਸਬਜ਼ੀ ਹੈ। ਯਾਨੀ ਕਿ ਇਹ ਕਿਸੇ ਦੀ ਸਬਜ਼ੀ ਹੈ, ਜ਼ਿਆਦਾਤਰ ਫਾਰਮਾਂ ਵਾਲਿਆਂ ਤਿਆਰ ਕੀਤੀਆਂ ਨੇ ਸਬਜ਼ੀ। ਇਹ ਵੇਖੋ ਮਾਸ਼ਾਅੱਲਾ ਟਿੰਡੇ ਲੱਗੇ ਦੇ ਨੇ ਛੋਟੇ ਛੋਟੇ ਕੈਮਰਾਮੈਨ ਚੈੱਕ ਕਰਵਾਓ ਜੀ, ਇਹ ਛੋਟੇ ਟਿੰਡੇ ਨੇ। ਇਹ ਜਨਾਬ ਕੱਲ ਤੱਕ ਤਿਆਰ ਹੋਏ ਨੇ ਤੇ ਕੱਲ ਉਹਨਾਂ ਨੇ ਤੋੜ ਕੇ ਯਾਨੀ ਕਿ ਸ਼ਾਮ ਨੂੰ ਤੋੜ ਕੇ ਨੇ ਉਹਨਾਂ ਨੇ ਤੇ ਮੰਡੀ ਜਿਹੜੇ ਨੇ ਸੁਬਾਹ ਸਬਜ਼ੀ ਮੰਡੀ ਲੈ ਜਾਣੇ ਨੇ ਤੇ ਫਿਰ ਜਨਾਬ ਅੱਗੇ ਸਪਲਾਈ ਜਿਹੜੀਆਂ ਹੋ ਜਾਣੀਆਂ। ਤੇ ਮਾਸ਼ਾਅੱਲਾ ਕਿੰਨਾ ਖੂਬਸੂਰਤ ਯਾਰ ਏਰੀਆ, ਹਰਿਆਲੀ ਤੇ ਠੰਡਾ ਮਾਹੌਲ ਹੈ। ਤੇ ਹੁਣ ਜਨਾਬ ਅੱਗੇ ਤੁਹਾਨੂੰ ਲੈ ਕੇ ਜਾਂਦੇ ਆ ਜਿੱਥੇ ਉਹਨਾਂ ਨੇ ਆਪਣਾ ਸੈਟਅਪ ਬਣਾਇਆ ਦਾ, ਹਰ ਕਿਸਮ ਦੀ ਉਹਨਾਂ ਕੋਲ ਹਾਲਾਤ ਯਾਨੀ ਕਿ ਹੱਲਾਂ ਤੇ ਜਨਾਬ ਵੇਲਣਾ ਵੀ ਲੱਗਾ ਦਾ ਜੇ। ਅੱਗੇ ਉਹ ਵਿਜ਼ਿਟ ਕਰਾਉਂਦੇ ਆ ਤੁਹਾਨੂੰ। ਲਓ ਵੀ ਦੋਸਤੋ, ਇਹ ਉਹਨਾਂ ਨੇ ਕੰਡਾ ਵੀ ਰੱਖਿਆ ਦਾ ਜੇ ਇੱਥੇ ਜਨਾਬ। ਇਹ ਵੇਖੋ ਕਿ ਜਿਹੜਾ ਕੋਈ ਕਸਟਮਰ ਆ ਜਾਣਾ ਤੇ ਉਹ ਜਨਾਬ ਇੱਥੇ ਹੀ ਉਹਨਾਂ ਨੇ ਤੋਲ ਕੇ ਤੇ ਉਹਨੂੰ ਸਬਜ਼ੀ ਦੇ ਦੇਣੀ ਹੈ। ਤੇ ਬਾਕੀ ਉਹ ਸ਼ਾਪਰਾਂ 'ਚ ਮੇਰਾ ਖਿਆਲ ਪੈਕਿੰਗ ਕਰਦੇ ਨੇ, ਇੱਕ ਧੜੀ ਦੀ ਸ਼ਾਪਰ ਦੇ ਵਿੱਚ ਇੱਕ ਧੜੀ ਯਾਨੀ ਕਿ ਸਬਜ਼ੀਆਂ ਪੈਕ ਕਰਕੇ ਤੇ ਉਹ ਮੰਡੀ ਲੈ ਜਾਂਦੇ ਨੇ। ਮੰਡੀ ਧੜੀਆਂ ਨਾਲ ਵਿਕਦੀ ਹੈ ਸਬਜ਼ੀ, ਜਿਹਨੂੰ ਮਹਿੰਗੀ ਹੁੰਦੀ ਹੈ। ਬਾਅਦ 'ਚ ਫਿਰ ਢੇਰੀਆਂ ਦਾ ਸੌਦੇ ਹੁੰਦੇ ਨੇ। ਇਹ ਜਨਾਬ ਹੁਣ ਇਹ ਅੱਗੇ ਨਾ ਇਹ ਲੇਜ਼ਰ ਸਿਸਟਮ ਹੈ ਜੀ, ਲੇਜ਼ਰ ਸਿਸਟਮ। ਇਹਦੇ ਨਾਲ ਯਾਨੀ ਕਿ ਪੈਲੀਆਂ ਜਿਹੜੀਆਂ ਨੇ ਇਹਨੂੰ ਪੱਧਰੀਆਂ ਕਰਦੇ ਨੇ, ਇੱਕ ਜੈਸੀ ਲੈਵਲ ਹੋ ਜਾਂਦੀ ਹੈ। ਲੇਜ਼ਰ ਕੰਪਿਊਟਰ ਸਿਸਟਮ ਜਿਹਨੂੰ ਕਿਹਾ ਜਾਂਦਾ ਤੇ ਇਹ ਉਹ ਹੱਲ ਹੈ। ਤੇ ਇਹ ਜਨਾਬ ਉਹ ਉੱਤੇ ਸੈਟਿੰਗ ਕਰਕੇ ਨਾ ਮੀਟਰ ਲੱਗਾ ਹੁੰਦਾ, ਸੈਟਿੰਗ ਕਰਕੇ ਤੇ ਬਾਅਦ ਪੂਰੇ ਪੈਲੀ ਦੇ ਵਿੱਚ ਹੈ ਜਨਾਬ ਟਰੈਕਟਰ ਨਾਲ ਜਿਹੜੇ ਹਨ ਉਹ ਕਰਦੇ ਨੇ ਪੱਧਰੀ ਪੈਲੀ। ਤੇ ਪੈਲੀ ਹੋ ਜਾਂਦੀ ਹੈ ਇੱਕ ਜੈਸੀ, ਫਿਰ ਕਿਆਰੇ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਪਾਣੀ ਛੱਡ ਦਿਓ ਤੇ ਪੂਰੀ ਪੈਲੀ ਨੂੰ ਜਨਾਬ ਇੱਕ ਜੈਸਾ ਪਾਣੀ ਲੱਗ ਜਾਂਦਾ। ਇਹ ਅੱਗੇ ਹੱਲਾਂ ਨੇ ਮੁਖਤਲਿਫ, ਇਹ ਜਨਾਬ ਖੇਲਾਂ ਪਾਉਣ ਵਾਲੀ, ਵੱਟਾਂ ਪਾਉਣ ਵਾਲੀ ਹੱਲ ਜੇ। ਠੀਕ ਹੈ ਦੋਸਤੋ, ਤੇ ਅੱਗੇ ਆ ਜਾਓ ਜੀ। ਇਹ ਜਿਹੜੀ ਹੱਲ ਹੈ ਨਾ, ਹੱਲ ਵੀ ਲਾ ਲਓ, ਮਸ਼ੀਨ ਵੀ ਲਾ ਲਓ। ਇਹ ਜਨਾਬ ਇਹਦੇ ਨਾਲ ਕਣਕ ਬੀਜੀ ਜਾਂਦੀ ਹੈ, ਗੰਦਮ ਦੀ ਬਿਜਾਈ ਹੁੰਦੀ ਹੈ। ਕਿ ਇਹਦੇ ਵਿੱਚ ਗੰਦਮ ਜਨਾਬ ਹੈ ਜਿਹੜਾ ਖਾਨਾ ਹੈ, ਇਹਦੇ ਵਿੱਚ ਗੰਦਮ ਇੱਕ ਸਾਈਡ ਤੇ ਪਾ ਦਿੰਦੇ ਨੇ ਉਹ, ਤੇ ਦੂਸਰੀ ਸਾਈਡ ਹੈ ਨਾ ਜਿਹੜੀ ਉਹਦੇ 'ਚ ਖਾਦ ਯਾਨੀ ਕਿ ਪਾ ਕੇ ਤੇ ਫਿਰ ਉਹ ਕਣਕ ਦੀ ਬਿਜਾਈ ਹੁੰਦੀ ਹੈ। ਇਹ ਜਿਹੜਾ ਖਾਨਾ ਹੈ ਇਹ ਜਨਾਬ ਖਾਦ ਦਾ ਖਾਨਾ ਹੈ। ਇੱਕ ਸਾਈਡ ਤੇ ਗੰਦਮ, ਇੱਕ ਸਾਈਡ ਤੇ ਖਾਦ, ਕਿ ਜਿਹੜੀ ਪੌਦੇ ਦੇ ਨਾਲ ਹੀ ਜਨਾਬ ਖਾਦ ਵੀ ਉਹਨੂੰ ਤਾਕਤ ਦਿੱਤੀ ਜਾਂਦੀ ਹੈ ਤੇ ਬਿਜਾਈ ਹੁੰਦੀ ਹੈ ਕਣਕ ਦੀ। ਇਹ ਅੱਗੇ ਜਨਾਬ ਜਿਹੜੀ ਹੱਲ ਲੈ ਕੇ ਮਸ਼ੀਨ ਹੈ ਜਨਾਬ, ਵੇਖੋ ਕਿੰਨੀ ਜਦੀਦ ਕਿਸਮ ਦੀ ਟੈਕਨੋਲੋਜੀ ਆ ਗਈ ਹੈ ਹੁਣ ਕਿ ਆਲੂ ਪੁੱਟਣ ਵਾਸਤੇ ਵੀ ਇਹ ਜਨਾਬ ਜਿਹੜੀ ਹੱਲ ਹੈ ਨਾ ਇਹ ਤਿਆਰ ਹੋ ਗਈ ਹੈ ਮਸ਼ੀਨ। ਕਿ ਇਹਦੇ ਨਾਲ ਨਾ ਆਲੂ ਪੁੱਟੇ ਜਾਂਦੇ ਨੇ, ਆਲੂ ਬੀਜੇ ਹੱਥਾਂ ਨਾਲ ਜਾਂਦੇ ਨੇ ਖੇਲਾਂ ਦੇ ਵਿੱਚ ਤੇ ਲੇਕਿਨ ਜਦੋਂ ਪੁੱਟਣੇ ਹੁੰਦੇ ਨੇ ਤੇ ਇਹ ਟਰੈਕਟਰ ਦੇ ਨਾਲ ਜਨਾਬ ਇਹ ਹੱਲ ਪਾ ਕੇ ਨੇ, ਮਸ਼ੀਨ ਪਾ ਕੇ ਤੇ ਆਲੂਆਂ ਨੂੰ ਪੁੱਟਿਆ ਜਾਂਦਾ। ਠੀਕ ਹੈ ਦੋਸਤੋ, ਇਹ ਸਾਡੇ ਬਲਾਕ ਦੇ ਵਿੱਚ ਅਸੀਂ ਅੱਗੇ ਵਿਖਾਇਆ ਦਾ ਵੀ ਹੈ ਕਿ ਆਲੂ ਪੁੱਟਦੇ ਆ, ਇਹ ਜਿਸ ਤਰ੍ਹਾਂ ਮਸ਼ੀਨ ਜਿਹੜੀ ਆ ਨਾ ਆਲੂ ਪੁੱਟਦੀ ਹੈ। ਤੇ ਆ ਅੱਗੇ ਜਨਾਬ ਆ ਜਾਓ ਤੇ ਅੱਗੇ ਇਹ ਉਹਨਾਂ ਨੇ ਸੈਟਅਪ ਲਾਇਆ ਦਾ ਜਨਾਬ ਗੁੜ ਦਾ। ਠੀਕ ਹੈ ਜੀ, ਇਹ ਗੁੜ ਦਾ ਕੜਾਹ ਆ, ਇਹਦੇ ਵਿੱਚ ਜਨਾਬ ਗੁੜ ਬਣਾਉਂਦੇ ਨੇ। ਇਹ ਅੱਗੇ ਯਾਨੀ ਕਿ ਭੱਠੀ ਲਾਈ ਦੀ ਹੈ, ਵੱਡਾ ਜਿਹਾ ਕੜਾਹ ਰੱਖ ਕੇ ਤੇ ਰੋਹ ਜਿਹੜਾ ਗੰਨੇ ਦੀ ਰੋਹ ਹੁੰਦੀਆਂ ਨਾ, ਰੋਹ ਕੱਢ ਕੇ ਕੜਾਹ 'ਚ ਪਾ ਕੇ ਤੇ ਇਹ ਚੁੱਲ੍ਹੇ ਦੇ ਉੱਤੇ ਰੱਖ ਦਿੰਦੇ ਨੇ ਤੇ ਫਿਰ ਅੱਗ ਲਾਈ ਜਾਣੀ ਆ ਜਨਾਬ ਤੇ ਫਿਰ ਬਣ ਜਾਣਾ ਗੁੜ ਤੇ ਸ਼ੱਕਰ। ਕਿਆ ਬਾਤ ਹੈ, ਤਾਜ਼ੇ ਕੰਮ ਇਨਸ਼ਾਅੱਲਾ ਉਹ ਵੀ ਤੁਹਾਨੂੰ ਕਿਸੇ ਟਾਈਮ ਵਿਖਾਵਾਂਗੇ ਆਪਣੇ ਬਲਾਗ ਦੇ ਵਿੱਚ ਕਿ ਰੋਹ ਦਾ ਗੁੜ ਕਿਵੇਂ ਬਣਦਾ। ਇਹ ਅੱਗੇ ਵੇਲਣਾ ਕਿ ਜਿਹਦੇ ਨਾਲ ਜਨਾਬ ਗੰਨੇ ਦੀ ਰੋਹ ਕੱਢੀ ਜਾਂਦੀ ਹੈ ਇਹਦੇ ਵਿੱਚ ਦੇ ਕੇ ਤੇ ਫਿਰ ਗੰਨੇ ਦੀ ਰੋਹ ਨਿਕਲਦੀ ਹੈ। ਠੀਕ ਹੈ ਦੋਸਤੋ, ਤੇ ਇਹ ਉਹਨਾਂ ਨੇ ਆਪਣਾ ਸੈਟਅਪ ਬਣਾਇਆ ਦਾ ਜਿੱਥੇ ਆਪਣੀਆਂ ਚੀਜ਼ਾਂ ਔਜ਼ਾਰ ਹੱਲਾਂ ਵਗੈਰਾ ਮਸ਼ੀਨਰੀ ਰੱਖੀ ਦੀ ਹੈ ਤੇ ਸੈਟਅਪ ਯਾਨੀ ਕਿ ਸਟੋਰ ਛੋਟੇ ਮੋਟੇ ਸਮਾਨ ਤੇ ਬਾਕੀ ਜਿਹੜਾ ਮਜ਼ੀਦ ਉਹ ਸਟੋਰ ਰੂਮ ਉਹਨਾਂ ਰੱਖੇ ਦੇ ਨੇ, ਉਹ ਜ਼ਫਰਵਾਲ ਵਗੈਰਾ ਉੱਥੇ ਕਿਰਾਏ ਤੇ ਲੈ ਕੇ ਤੇ ਉਹ ਆਲੂ ਸ਼ਾਲੂ ਜਿਹੜੇ ਨੇ ਨਾ ਉਹ ਉੱਥੇ ਸਟੋਰ ਕਰ ਲੈਂਦੇ ਨੇ ਤੇ ਫਿਰ ਉਹ ਬੀਜ ਲਿਆ ਕੇ ਜਦੋਂ ਉਹਦੇ ਬੀਜਣ ਦਾ ਟਾਈਮ ਹੁੰਦਾ ਤੇ ਉੱਥੋਂ ਲਿਆ ਕੇ ਤੇ ਫਿਰ ਬੀਜੇ ਜਾਂਦੇ ਨੇ। ਵਗੈਰਾ ਮਸ਼ੀਨ ਹੈ ਜਿਹੜਾ ਥ੍ਰੈਸ਼ਰ ਖਲੋਤੀ ਵੀ ਹੈ, ਕਣਕ ਕੁਤਰਨ ਵਾਸਤੇ ਆ ਥ੍ਰੈਸ਼ਰ ਇਸਤੇਮਾਲ ਕਰਦੇ ਨੇ ਅੱਜ ਕੱਲ੍ਹ। ਗੰਦਮ ਦੀ ਯਾਨੀ ਕਿ ਕਣਕਾਂ ਦੀਆਂ ਵਾਢੀਆਂ ਹੋਣ ਡੀਆਂ ਨੇ, ਕੁਤਰੀਆਂ ਜਾਣ ਡੀਆਂ ਨੇ ਕਣਕਾਂ ਤੇ ਮਾਸ਼ਾਅੱਲਾ
ਕਿਸਾਨਾਂ ਦਾ ਯਾਨੀ ਕਿ ਇਹ ਖੁਸ਼ੀਆਂ ਦਾ ਟਾਈਮ ਹੁੰਦਾ ਜੀ। ਲੇਕਿਨ ਰੇਟ ਬਹੁਤ ਡਾਊਨ ਹੋ ਗਿਆ ਕਣਕ ਦਾ ਤੇ ਉਹਦੀ ਵਜ੍ਹਾ ਨਾਲ ਮਾਯੂਸ ਨੇ ਕਿਸਾਨ ਕਿ ਖੁਸ਼ ਨਹੀਂ ਹੈਗੇ, ਕਿਉਂਕਿ ਹਰ ਬੰਦੇ ਨੇ ਆਸ ਲਾਈ ਦੀ ਹੈ ਕਿ ਯਾਰ ਕਣਕ ਆਏਗੀ ਤੇ ਮਕਾਨ ਛੱਤਾਂਗੇ, ਕਣਕ ਆਏਗੀ ਤੇ ਵਿਆਹ ਕਰਾਂਗੇ ਮੁੰਡੇ ਦਾ, ਬਾਹਰ ਭੇਜਾਂਗੇ ਮੁੰਡੇ ਨੂੰ। ਲੇਕਿਨ ਉਹ ਸਾਰੇ ਅਰਮਾਨ ਉੱਥੇ ਹੀ ਰਹਿ ਗਏ ਨੇ। ਅੱਛਾ ਜੀ, ਅੱਗੇ ਆ ਗਏ ਜਨਾਬ ਅਸੀਂ ਤੇ ਇਹ ਆਲੂ ਨੇ ਮਾਸ਼ਾਅੱਲਾ ਪੈਕ ਹੋਏ ਦੇ ਤੇ ਆਲੂ ਤੋੜਿਆਂ 'ਚ ਪੈਕ ਹੋਏ ਦੇ ਨੇ। ਇਹ ਉਹ ਆਲੂ ਨੇ ਜਿਹਨੂੰ ਉਹ ਪੁੱਟ ਕੇ ਨੇ ਇੱਥੇ ਉਹਨਾਂ ਨੇ ਆਲੂ ਲਾਏ ਦੇ ਹਨ। ਅਸੀਂ ਆਪਣੇ ਬਲਾਗ 'ਚ ਤੁਹਾਨੂੰ ਅੱਗੇ ਵਿਖਾਇਆ ਦਾ ਤੇ ਮਜ਼ੀਦ ਤੁਸੀਂ ਸਾਡੇ ਚੈਨਲ ਤੇ ਜਾ ਕੇ ਨਾ ਤੇ ਵਿਜ਼ਿਟ ਕਰ ਸਕਦੇ ਹੋ, ਉੱਥੇ ਤੁਹਾਨੂੰ ਨਜ਼ਰ ਆਏਗਾ ਕਿ ਇਹ ਉਹ ਆਲੂ ਨੇ ਜਦੋਂ ਪੁੱਟੇ ਜਾਂਦੇ ਨੇ ਇੱਥੇ ਉਹ ਢੇਰ ਲਾ ਕੇ ਤੇ ਫਿਰ ਇਹਦੇ ਵਿੱਚੋਂ ਨਾ ਛਾਂਟੀ ਕਰ ਲੈਂਦੇ ਨੇ। ਉਹ ਮੋਟੇ ਮੋਟੇ ਆਲੂ ਕੱਢ ਕੇ ਉਹ ਮੰਡੀ ਦੇ ਹਟਦੇ ਨੇ ਤੇ ਵਿੱਚੋਂ ਛੋਟੇ ਛੋਟੇ ਆਲੂ ਜਿਹੜੇ ਬਰੀਕ ਨੇ ਨਾ ਉਹ ਰੱਖ ਲੈਂਦੇ ਨੇ ਆਪਣੇ ਬੀਜਣ ਵਾਸਤੇ, ਬੀ ਯਾਨੀ ਕਿ ਤੇ ਸਟੋਰ ਕਰ ਲੈਂਦੇ ਨੇ। ਪਰਾਲੀ ਦੇ ਕੇ ਉਹਨਾਂ ਨੇ ਜਨਾਬ ਇੱਥੇ ਸਟੋਰ ਕੀਤੇ ਤੇ ਜੇ ਆਲੂ ਛੋਟੇ ਛੋਟੇ ਆ ਦੇਖੋ ਤੇ ਪਰਾਲੀ ਉੱਤੇ ਦਿੱਤੀ ਜਾਂਦੀ ਹੈ ਕਿ ਆਲੂ ਜਿਹੜੇ ਨੇ ਉਹ ਗਰਮੀ ਦੀ ਵਜ੍ਹਾ ਨਾਲ ਖਰਾਬ ਨਾ ਹੋਣ, ਹਵਾ ਲੱਗਦੀ ਰਹੇ ਤੇ ਸਟੋਰ ਯਾਨੀ ਕਿ ਕੀਤੇ ਦੇ ਨੇ। ਹੁਣ ਉਹ ਇਹ ਤੋੜਿਆਂ 'ਚ ਪੈਕ ਕਰਕੇ ਨਾ ਉਹਨਾਂ ਨੇ ਤੇ ਸਟੋਰ ਰੂਮ 'ਚ ਰੱਖ ਦੇਣੇ ਨੇ ਤੇ ਜਿਹਨੂੰ ਬਜਾਈ ਦਾ ਟਾਈਮ ਹੋਣਾ ਉੱਥੋਂ ਲਿਆ ਕੇ ਤੇ ਫਿਰ ਉਹਨਾਂ ਨੇ ਆਲੂ ਬੀਜ ਲੈਣੇ ਨੇ। ਸੂਰਜਮੁਖੀਆ ਵੱਢ ਕੇ ਨਾ ਤੇ ਫਿਰ ਤਕਰੀਬਨ ਉਹਨਾਂ ਨੇ ਬਜਾਈ ਕਰਨੀ ਹੈ ਜੀ ਆਲੂਆਂ ਦੀ। ਠੀਕ ਹੈ ਦੋਸਤੋ, ਤੇ ਅੱਗੇ ਵੀ ਆਓ ਜੀ, ਅੱਗੇ ਵੀ ਵਿਜ਼ਿਟ ਕਰਾਉਂਦੇ ਆ ਥੋੜਾ ਜਿਹਾ। ਤੇ ਅੱਗੇ ਮਾਸ਼ਾਅੱਲਾ ਫਸਲ ਲੱਗੀ ਦੀ ਜੇ ਟਮਾਟਰਾਂ ਦੀ ਯਾਰ। ਠੀਕ ਹੈ ਦੋਸਤੋ, ਤੇ ਇਹ ਵੇਖੋ ਮਾਸ਼ਾਅੱਲਾ ਟਮਾਟਰ ਲੱਗੇ ਹੋਏ ਨੇ ਤੇ ਕਿੰਨਾ ਫਲ ਲੱਗਾ ਦਾ ਯਾਰ ਟਮਾਟਰਾਂ ਨੂੰ। ਇਹ ਵੇਖੋ ਜੀ, ਇਹ ਮਾਸ਼ਾਅੱਲਾ ਟਮਾਟਰ ਨੇ, ਹਰੇ ਨੇ ਟਮਾਟਰ, ਹਜੇ ਕੱਚੇ ਨੇ ਜੀ, ਹਜੇ ਇਹਨਾਂ ਦਾ ਰੰਗ ਲਾਲ ਨਹੀਂ ਹੋਇਆ ਜਿਹਨੂੰ ਕਹਿੰਦੇ ਨੇ ਸੂਹੇ ਤੇ ਲਾਲ। ਵੇਖੋ ਜੀ ਇਹ ਤੇ ਫਲ ਵੇਖੋ ਕਿੰਨਾ ਲੱਗਾ ਦਾ ਮਾਸ਼ਾਅੱਲਾ। ਇਹ ਟਮਾਟਰਾਂ ਦੀ ਫਸਲ ਜੇ ਤੇ ਕਿੰਨਾ ਵੱਡਾ ਫਾਰਮ ਹੈ ਜੀ, ਇਹ ਜ਼ਰੀ ਫਾਰਮ ਹੈ ਇਹਨਾਂ ਦਾ। ਤੇ ਮਾਸ਼ਾਅੱਲਾ ਅੱਜ ਤੁਹਾਨੂੰ ਵਿਜ਼ਿਟ ਕਰਾਇਆ ਅਸੀਂ, ਸਬਜ਼ੀਆਂ ਦਾ ਵਲਾਗ ਬਣਾਇਆ ਤੇ ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੈਗਾ। ਅੱਜ ਦਾ ਵਲਾਗ ਇੱਥੇ ਐਂਡ ਕਰਨੇ ਆ ਤੇ ਦੋਸਤੋ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਲਾਈਕ ਕਰਨਾ, ਸ਼ੇਅਰ ਕਰਨਾ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ। ਅਗਲੇ ਵਲਾਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ ਬਹੁਤ ਜ਼ਿਆਦਾ ਤੇ ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਰੱਖਣਾ ਦੁਆਵਾਂ 'ਚ ਯਾਦ। ਤੇ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ, ਲੇਕਿਨ ਤੁਹਾਡੀ ਸਪੋਰਟ ਦੀ, ਤਾਵਨ ਦੀ ਬਹੁਤ ਜ਼ਰੂਰਤ ਹੈ ਸਾਨੂੰ। ਠੀਕ ਹੈ ਸੱਜਣੋ, ਫਿਰ ਮਿਲਾਂਗੇ ਇਨਸ਼ਾਅੱਲਾ। ਓਕੇ, ਅੱਲਾ ਹਾਫਿਜ਼, अस्सलाम वालेकुम।